CV84 ਵਿਊਅਰਸ, ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਕਿ ਪਿਛਲੇ ਕੁਝ ਦਿਨਾਂ ਤੋਂ ਅਸੀਂ ਸਿੱਖ ਪੰਥ ਦੀਆਂ ਵੱਖ-ਵੱਖ ਸ਼ਖਸੀਅਤਾਂ ਨਾਲ ABP ਚੈਨਲ ਵੱਲੋਂ ਬਣਾਈ ਗਈ ਪ੍ਰਧਾਨ ਮੰਤਰੀ ਫਿਲਮ ਬਾਰੇ ਗੱਲਬਾਤ ਕਰ ਰਹੇ ਹਾਂ। ਇਸ ਫਿਲਮ ਵਿੱਚ ਸਿੱਖ ਕੌਮ ਨੂੰ ਬਦਨਾਮ ਕੀਤਾ ਗਿਆ ਹੈ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਜੂਨ 84 ਦੇ ਘੱਲੂਘਾਰੇ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਸਿੱਖ ਮਸਲਿਆਂ ਨੂੰ ਅਸੀਂ ਅੱਡ-ਅੱਡ ਐਕਸਪਰਟਸ ਰਾਹੀਂ ਸਮਝਣ ਤੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਇਸ ਲਈ ਇਸ ਪ੍ਰਧਾਨ ਮੰਤਰੀ ਫਿਲਮ ਬਾਰੇ ਗੱਲਬਾਤ ਕਰਨ ਲਈ ਸਾਡੇ ਨਾਲ ਜੁੜ ਚੁੱਕੇ ਹਨ ਪਹਿਰੇਦਾਰ ਨਿਊਜ਼ਪੇਪਰ ਦੇ ਐਡੀਟਰ ਸਰਦਾਰ ਜਸਪਾਲ ਸਿੰਘ ਹੇਰਾ ਜੀ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਸਭ ਤੋਂ ਪਹਿਲਾਂ ਅਸੀਂ ਤੁਹਾਡੇ ਕੋਲ ਜਾਣਨਾ ਚਾਹਾਂਗੇ, ਜਿਸ ਤੋਂ ਤੁਸੀਂ ਪਹਿਰੇਦਾਰ ਨਿਊਜ਼ਪੇਪਰ ਦੇ ਐਡੀਟਰ ਹੋ, ਤੁਸੀਂ ਕਾਫੀ ਲੰਬੇ ਸਮੇਂ ਤੋਂ ਮੀਡੀਆ ਦੇ ਨਾਲ ਜੁੜੇ ਹੋ। ਜਿਹੜੀ ਇਹ ਫਿਲਮ ਬਣੀ ਹੈ ABP ਵੱਲੋਂ ਬਣਾਈ ਗਈ, ਜਿਹੜੀ ਇਸ ਫਿਲਮ ਪ੍ਰਧਾਨ ਮੰਤਰੀ, ਜਿਸ ਵਿੱਚ ਸਿੱਖਾਂ ਨੂੰ ਬਦਨਾਮ ਕੀਤਾ ਗਿਆ ਹੈ, ਸੰਤ ਭਿੰਡਰਾਂਵਾਲਿਆਂ ਦੀ ਸ਼ਖਸੀਅਤ ਨੂੰ ਬਦਨਾਮ ਕੀਤਾ ਗਿਆ ਹੈ, ਇਸ ਬਾਰੇ ਤੁਸੀਂ ਕੀ ਰਾਏ ਰੱਖਦੇ ਹੋ? ਇਸ ਬਾਰੇ ਜਾਣਕਾਰੀ ਦਿਓ। ਦੇਖੋ ਜੀ, ਅਸੀਂ ਸਾਰੇ ਜਾਣਦੇ ਹਾਂ ਕਿ ਜਿਹੜਾ ਹਿੰਦੁਸਤਾਨ ਦਾ ਮੀਡੀਆ ਜਿਹੜਾ ਇਹ ਹਿੰਦੂਵਾਦੀ ਪ੍ਰਭਾਵ ਥੱਲੇ ਹਾਂਜੀ, ਇਹਨੇ ਹਮੇਸ਼ਾ ਸਿੱਖਾਂ ਨੂੰ ਬਦਨਾਮ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਆ। ਹਾਂਜੀ, ਇਹ ਜਿਹੜੀ ABP ਤੇ ਫਿਲਮ ਦਿਖਾਈ ਗਈ ਆ ਸਾਕਾ ਦਰਬਾਰ ਸਾਹਿਬ ਬਾਰੇ, ਉਹ ਵੀ ਉਸੇ ਹੀ ਕੜੀ ਦਾ ਇੱਕ ਹਿੱਸਾ ਵਾ ਕਿ ਸਿੱਖਾਂ ਨੂੰ ਬਦਨਾਮ ਕੀਤਾ ਜਾਵੇ। ਸੋ ਮੈਂ ਸਮਝਦਾ ਕਿ ਦੁਸ਼ਮਣ ਬਾਤ ਕਰੇ ਅਣਹੋਣੀ, ਦੁਸ਼ਮਣ ਨੇ ਹਮੇਸ਼ਾ ਅਣਹੋਣੀ ਬਾਤ ਕਰਨੀ ਹੁੰਦੀ ਆ। ਉਸੇ ਕੜੀ ਦੇ ਵਿੱਚ ਹੀ ਇਹਨਾਂ ਨੇ ABP ਨਿਊਜ਼ ਚੈਨਲ ਤੇ ਜਿਹੜਾ ਉਹ ਪ੍ਰੋਗਰਾਮ ਦਿਖਾਇਆ ਪ੍ਰਧਾਨ ਮੰਤਰੀ ਦੇ ਸਿਰਲੇਖ ਥੱਲੇ। ਉਹਦੇ ਵਿੱਚ ਜਿਸ ਤਰ੍ਹਾਂ ਉਹਨਾਂ ਨੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਅਕਸ ਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ ਆ, ਔਰ ਪੂਰੀ ਤਰ੍ਹਾਂ ਤੱਥਾਂ ਨੂੰ ਤੋੜ ਮਰੋੜ ਕੇ, ਕਿਉਂਕਿ 1984 ਦਾ ਸਾਕਾ ਹਾਲੇ 38 ਸਾਲ ਪਹਿਲਾਂ ਵਾਪਰਿਆ, ਜਿਹਦੇ ਚਸ਼ਮਦੀਦ ਗਵਾਹ ਨੇ, ਜਿਹੜਾ ਸਾਰਾ ਕੁਝ ਤੱਥਾਂ ਦੇ ਆਧਾਰ ਤੇ ਸਾਡੇ ਸਾਹਮਣੇ ਆ, ਸਾਡੇ ਸਾਹਮਣੇ ਉਹ ਸਾਰਾ ਇਤਿਹਾਸ ਆ। ਉਸ ਦੇ ਬਾਵਜੂਦ ਸਾਰੇ ਤੱਥਾਂ ਨੂੰ ਤੋੜ ਮਰੋੜ ਕੇ ਸਾਰੀ ਜ਼ਿੰਮੇਵਾਰੀ ਸੰਤਾਂ ਤੇ ਸਿੱਖਾਂ ਤੇ ਸੁੱਟਣ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਆ, ਇਹ ਹਿੰਦੂਵਾਦੀ ਮੀਡੀਆ ਦਾ ਜਿਹੜਾ ਪ੍ਰੋਗਰਾਮ ਹੈ ਕਿ ਸਿੱਖਾਂ ਨੂੰ ਬਦਨਾਮ ਕੀਤਾ ਜਾਵੇ, ਸੋ ਉਸੇ ਹੀ ਪ੍ਰੋਗਰਾਮ ਦੀ ਇਹ ਅਗਲੀ ਕੜੀ ਮੈਂ ਸਮਝਦਾ। ਜੀ ਜੀ ਵੀਰ ਜੀ, ਜਿਸ ਤਰ੍ਹਾਂ ਜੂਨ 84 ਨੂੰ ਬੀਤੇ ਆ, 29 ਸਾਲ ਹੋ ਗਏ। 29 ਸਾਲ ਬੀਤਣ ਤੋਂ ਬਾਅਦ ਜਿਹੜਾ ਭਾਰਤ ਦਾ ਮੀਡੀਆ, ਉਹਨਾਂ ਦਾ ਸਿੱਖਾਂ ਪ੍ਰਤੀ ਇੰਨਾ ਕੋੜਾ ਰਵੱਈਆ ਕਿਉਂ ਹੈ? ਇਸ ਬਾਰੇ ਵੀ ਜਾਣਕਾਰੀ ਦਿਓ ਥੋੜੀ ਜੀ। ਦੇਖੋ, ਇਹ ਤਾਂ ਅਸੀਂ ਸਾਰੇ ਜਾਣਦੇ ਹਾਂ ਕਿ ਹਿੰਦੁਸਤਾਨ ਦੇ ਜਿਹੜੇ ਚਾਰੇ ਥੰਮ, ਜਿਹਦੇ ਵਿੱਚ ਵਿਧਾਨ ਪਾਲਿਕਾ ਵੀ ਹੈ, ਜਿਹਦੇ ਵਿੱਚ ਕਾਰਜਪਾਲਿਕਾ ਵੀ ਹੈ, ਜਿਹਦੇ ਵਿੱਚ ਨਿਆਂਪਾਲਿਕਾ ਵੀ ਹੈ, ਜਿਹਦੇ ਵਿੱਚ ਮੀਡੀਆ, ਇਹ ਚਾਰੇ ਥੰਮ ਨੇ ਜਿਹੜੇ ਉਹ ਹਿੰਦੁਸਤਾਨ ਦੇ ਵਿੱਚ ਸਿੱਖੀ ਦੀ ਹੋਂਦ ਨੂੰ ਖਤਮ ਕਰਨ ਲਈ ਯਤਨਸ਼ੀਲ ਨੇ। ਸੋ ਸਮੇਂ-ਸਮੇਂ ਤੇ ਜਿਸ ਵੀ ਥੰਮ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਆ, ਉਸੇ ਤਰ੍ਹਾਂ 1984 ਦਾ ਸਾਕਾ ਦਰਬਾਰ ਸਾਹਿਬ ਹੋਇਆ, ਉਸ ਤੋਂ ਬਾਅਦ 1984 ਦੀ ਸਿੱਖ ਦਸਤਖੁਸ਼ੀ ਹੋਈ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਸਿੱਖਾਂ ਦੀ ਹੋਂਦ ਨੂੰ ਖਤਮ ਕਰਨ ਲਈ ਜਿਹੜੀ ਇੱਥੋਂ ਦੀ ਸਰਕਾਰ ਆ, ਉਹਦੇ ਵੱਲੋਂ ਯਤਨ ਕੀਤੇ ਜਾਂਦੇ ਨੇ। ਉਸ ਤੋਂ ਬਾਅਦ ਨਿਆਂਪਾਲਿਕਾ ਦਾ ਅਸੀਂ ਦੇਖਿਆ ਕਿ ਉਹਨਾਂ ਨੇ ਹਮੇਸ਼ਾ ਜਿਹੜਾ ਵੀ ਸਿੱਖਾਂ ਦਾ ਕੇਸ ਆਇਆ, ਉਹਦੇ ਵਿਰੁੱਧ ਨਿਆਂ ਦਾ ਕਾਨੂੰਨ ਦਾ, ਇਨਸਾਫ ਦਾ ਕਤਲ ਕਰਕੇ ਸਿੱਖਾਂ ਦੇ ਵਿਰੁੱਧ ਫੈਸਲੇ ਦਿੱਤੇ। ਸੋ ਉਸੇ ਤਰ੍ਹਾਂ ਹੀ ਇਸ ਦੇਸ਼ ਦਾ ਜਿਹੜਾ ਮੀਡੀਆ ਵਾ, ਜਿਹੜਾ ਉਹ ਹਰ ਘਟਨਾ ਤੇ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦਾ, ਸਿੱਖਾਂ ਨੂੰ ਅੱਤਵਾਦੀ ਦਿਖਾਉਣ ਦੀ ਕੋਸ਼ਿਸ਼ ਕਰਦਾ, ਸਿੱਖਾਂ ਨੂੰ ਵੱਖਵਾਦੀ ਦਿਖਾਉਣ ਦੀ ਕੋਸ਼ਿਸ਼ ਕਰਦਾ। ਇਹ ਨਿਰੰਤਰ ਜਿਹੜਾ ਇਹਨਾਂ ਚਾਰਾਂ ਥੰਮਾਂ ਦੀ ਇੱਕ ਬੜੀ ਬਣਾਈ ਗਿਣੀ ਮਿੱਠੀ ਸਾਜ਼ਿਸ਼ ਆ, ਉਹਦੇ ਅਧੀਨ ਹੀ ਇਹ ਸਾਰਾ ਕੁਝ ਵਾਪਰ ਰਿਹਾ। ਜੀ ਬਿਲਕੁਲ। ਤੇ ਵੀਰ ਜੀ, ਹੁਣ ਅਸੀਂ ਕਰੰਟ ਸਿੱਖ ਮੁੱਦਿਆਂ ਬਾਰੇ ਵੀ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ, ਜਿਸ ਤਰ੍ਹਾਂ ਕਿ ਅਨੰਦਪੁਰ ਸਾਹਿਬ 'ਚ ਬਾਦਲ ਅਕਾਲੀ ਦਲ ਨੇ ਇੱਕ ਵਿਸ਼ੇਸ਼ ਸਮਾਗਮ ਕਰਕੇ RSS ਦੇ ਹਿੰਦੂ ਤਬੀ ਐਸੋਸੀਏਸ਼ਨ ਸ਼੍ਰੀ ਰਵੀ ਸ਼ੰਕਰ ਨੂੰ ਸਨਮਾਨਿਤ ਕੀਤਾ, ਤੇ ਦੂਸਰੇ ਪਾਸੇ ਮੈਂਬਰ ਪਾਰਲੀਮੈਂਟ ਨਵਜੋਤ ਸਿੱਧੂ ਨੇ ਆਪਣੀ ਘਰਵਾਲੀ ਨਾਲ ਮਿਲ ਕੇ ਆਪਣੇ ਨਵੇਂ ਘਰ 'ਚ ਹਵਨ ਕਰਵਾਇਆ। ਇਹਨਾਂ ਦੋਵਾਂ ਚੀਜ਼ਾਂ ਬਾਰੇ ਤੁਸੀਂ ਕੀ ਟਿੱਪਣੀ ਰੱਖਦੇ ਹੋ? ਇਸ ਬਾਰੇ ਵੀ ਥੋੜੀ ਜਾਣਕਾਰੀ ਦਿਓ। ਮੈਂ ਸਮਝਦਾ ਕਿ ਘੱਟੋ ਘੱਟ ਸਾਰੇ ਸਿੱਖ ਤਾਂ ਇਹ ਜਾਣਦੇ ਨੇ ਕਿ ਇਹ ਜਿਹੜੇ ਲੋਕ ਨੇ, ਜਿਹੜੇ ਇਹ ਸਾਰੇ ਸੰਘ ਪਰਿਵਾਰ ਦੇ ਪੁਤਲੇ ਨੇ, ਜਿਸ ਤਰ੍ਹਾਂ ਉਹ ਭਗਵਾਂ ਬ੍ਰਿਗੇਡ ਇਹਨਾਂ ਨੂੰ ਨਚਾਉਂਦੀ ਆ, ਉਸੇ ਤਰ੍ਹਾਂ ਹੀ ਇਹ ਨੱਚਦੇ ਨੇ। ਸੋ ਇਹਨਾਂ ਤੋਂ ਅਸੀਂ ਸਿੱਖੀ ਸਿਧਾਂਤਾਂ ਦੀ ਪਾਲਣਾ ਦੀ ਆਸ ਸਾਨੂੰ ਛੱਡ ਦੇਣੀ ਚਾਹੀਦੀ ਆ। ਸੋ ਇਹ ਪੂਰੀ ਦੀ ਤਰ੍ਹਾਂ ਸਿੰਘ ਪਰਿਵਾਰ ਦੇ ਮੋਹਰੇ ਨੇ, ਉਹਨਾਂ ਦੇ ਪੁਤਲੇ ਨੇ, ਉਹਨਾਂ ਅਨੁਸਾਰ ਹੀ ਇਹਨਾਂ ਨੇ ਨੱਚਣਾ, ਇਹਨਾਂ ਨੇ ਸਿੱਖੀ ਸਿਧਾਂਤਾਂ ਦਾ ਘਾਣ ਕਰਨਾ, ਸਿੱਖੀ ਸਰੂਪ ਦਾ ਘਾਣ ਕਰਨਾ। ਬਸ ਉਹ ਇਸ ਤਰ੍ਹਾਂ ਦੀਆਂ ਘਟਨਾਵਾਂ ਨੇ ਜਿਹੜੀਆਂ ਦੁਨੀਆ ਸਾਹਮਣੇ ਲਿਆ ਕੇ ਦਿਖਾਉਣ ਦਾ ਯਤਨ ਕਰਦੇ ਨੇ ਕਿ ਸਿੱਖ ਨੇ ਜਿਹੜੇ ਉਹ ਵੀ ਪੂਰੀ ਤਰ੍ਹਾਂ ਹਿੰਦੂਵਾਦੀ ਪ੍ਰਭਾਵ ਦੇ ਥੱਲੇ ਆ ਚੁੱਕੇ ਨੇ। ਜੀ ਤੇ ਵੀਰ ਜੀ, ਹੁਣ ਇਸ ਵੇਲੇ ਪੰਜਾਬ ਵਿੱਚ ਸਿੱਖਾਂ ਦੇ ਕੀ ਹਾਲਾਤ ਨੇ? ਇਸ ਬਾਰੇ ਵੀ ਥੋੜੀ ਜਾਣਕਾਰੀ ਦਿਓ। ਦੇਖੋ, ਜਿਸ ਤਰ੍ਹਾਂ ਅਸੀਂ ਪਹਿਲਾਂ ABP ਨਿਊਜ਼ ਚੈਨਲ ਦੀ ਜਿਹੜਾ ਉਹਨਾਂ ਨੇ ਪ੍ਰੋਗਰਾਮ ਦਿਖਾਇਆ, ਗੱਲ ਕੀਤੀ ਆ, ਮੈਂ ਸਮਝਦਾ ਕਿ ਅੱਜ ਜਿਹੜੀ ਸਭ ਤੋਂ ਵੱਡੀ ਲੋੜ ਆ, ਜੋ ਕੁਝ ਸਾਡੇ ਨਾਲ ਵਾਪਰ ਰਿਹਾ ਦਿਨੋਂ ਦਿਨ, ਅਸੀਂ ਇਹਨਾਂ ਘਟਨਾਵਾਂ ਦੀ ਚੀਰ ਫਾੜ ਕਰਦੇ ਹਾਂ, ਵਿਸ਼ਲੇਸ਼ਣ ਕਰਦੇ ਹਾਂ, ਨਿਖੇਧੀ ਕਰਦੇ ਹਾਂ,
ਕਿਉਂਕਿ ਦੁਸ਼ਮਣ ਨੇ ਤਾਂ ਸਾਡੇ ਤੇ ਹਮਲੇ ਕਰਨੇ ਨੇ, ਨਿਰੰਤਰ ਜਾਰੀ ਨੇ। ਆਉਣ ਵਾਲੇ ਸਮੇਂ 'ਚ ਇਸ ਤੋਂ ਵੀ ਭਿਆਨਕ ਹਮਲੇ ਹੋ ਸਕਦੇ। ਸੋ ਅੱਜ ਸਾਨੂੰ ਲੋੜ ਆ ਕਿ ਸਿੱਖ ਇਸ ਗੱਲ ਲਈ ਸਿਰ ਜੋੜ ਕੇ ਬੈਠਣ ਕਿ ਇਹ ਜਿਹੜੇ ਨਿਰੰਤਰ ਸਿੱਖੀ ਤੇ, ਸਿੱਖੀ ਦੀ ਹੋਂਦ ਤੇ, ਸਿੱਖ ਇਤਿਹਾਸ ਤੇ, ਸਿੱਖ ਵਿਰਸੇ ਤੇ, ਗੁਰਬਾਣੀ ਤੇ, ਗੁਰੂ ਸਾਹਿਬਾਨ ਤੇ ਜਿਹੜੇ ਨਿਰੰਤਰ ਹਮਲੇ ਹੋ ਰਹੇ ਨੇ, ਇਹਨਾਂ ਦਾ ਅਸੀਂ ਮੁਕਾਬਲਾ ਕਿਸ ਰੂਪ ਵਿੱਚ ਕਰਨਾ। ਸੋ ਸਿਰਫ ਨਖੇਧੀ ਕਰਨ ਦੇ ਨਾਲ ਮੈਂ ਸਮਝਦਾ ਕਿ ਮਸਲਾ ਉਹ ਹੱਲ ਨਹੀਂ ਹੁੰਦਾ। ਸੋ ਸਿੱਖਾਂ ਦਾ ਜਿਹੜਾ ਮੀਡੀਆ ਵਾ ਜਾਂ ਸਿੱਖਾਂ ਦਾ ਜਿਹੜਾ ਪ੍ਰਚਾਰ ਤੰਤਰ ਆ, ਉਹਨੂੰ ਸਾਨੂੰ ਵੱਧ ਤੋਂ ਵੱਧ ਸ਼ਕਤੀਸ਼ਾਲੀ ਕਰਨਾ ਪਊਗਾ ਤਾਂ ਕਿ ਜਦੋਂ ਵੀ ਇਸ ਤਰ੍ਹਾਂ ਦਾ ਕੋਈ ਹਮਲਾ ਹੁੰਦਾ ਅਸੀਂ ਉਹਦਾ ਠੋਸ ਆਧਾਰ ਤੇ, ਤੱਥਾਂ ਤੇ, ਸਬੂਤਾਂ ਦੇ ਆਧਾਰ ਤੇ ਅਸੀਂ ਉਹਦਾ ਮੁਕਾਬਲਾ ਕਰ ਸਕੀਏ। ਸੋ ਜਿਸ ਤਰ੍ਹਾਂ ਇਹ ਪ੍ਰਧਾਨ ਮੰਤਰੀ ਸਿਰਲੇਖ ਦੇ ਜਿਹੜਾ ਸੀਰੀਅਲ ਦਿਖਾਇਆ ਗਿਆ, ਪ੍ਰੋਗਰਾਮ ਦਿਖਾਇਆ ਗਿਆ, ਉਹਦੇ ਵਿੱਚ ਤੱਥਾਂ ਨੂੰ ਪੂਰੀ ਤਰ੍ਹਾਂ ਤਰੋੜਿਆ ਮਰੋੜਿਆ ਗਿਆ, ਪੂਰੀ ਤਰ੍ਹਾਂ ਮਤਲਬ ਝੂਠ ਆ ਜਿਹੜਾ ਉਹਦੇ ਤੇ ਹਾਵੀ ਰਿਹਾ ਵਾ। ਸੋ ਸਾਨੂੰ ਇਸ ਤਰ੍ਹਾਂ ਦੀਆਂ ਸਾਰੀਆਂ ਜਿਹੜੀਆਂ ਘਟਨਾਵਾਂ ਨੇ ਉਹਨਾਂ ਨੂੰ, ਕਿਉਂਕਿ ਇਹ ਜਿਹੜੇ ਇਤਿਹਾਸਕ ਦਸਤਾਵੇਜ਼ ਬਣ ਜਾਂਦੇ ਨੇ ਜਿਨ੍ਹਾਂ ਨੂੰ ਆਉਣ ਵਾਲੀ ਅਗਲੀ ਪੀੜ੍ਹੀ ਨੇ ਵੀ ਦੇਖਣਾ ਵਾ, ਉਹਨਾਂ ਤੇ ਵੀ ਇਹਨਾਂ ਗੱਲਾਂ ਦਾ ਪ੍ਰਭਾਵ ਜਾਣਾ। ਸੋ ਅਸੀਂ ਆਪਣੀ ਪੀੜ੍ਹੀ ਨੂੰ ਵੀ ਅਤੇ ਸਮੁੱਚੀ ਦੁਨੀਆ ਨੂੰ ਵੀ ਇਹ ਦੱਸਣਾ ਕਿ ਸੱਚ ਕੀ ਆ ਤੇ ਤੱਥ ਕੀ ਨੇ। ਮੈਂ ਸਮਝਦਾ ਕਿ ਸਾਨੂੰ ਸਭ ਤੋਂ ਵੱਧ ਜ਼ੋਰ ਹੁਣ ਇਸ ਗੱਲ ਵੱਲ ਜ਼ਰੂਰ ਲਾਉਣਾ ਚਾਹੀਦਾ ਕਿ ਜਿਹੜੇ ਸਾਡੇ ਤੇ ਸਿੱਖੀ ਤੇ ਹਮਲੇ ਹੋ ਰਹੇ ਨੇ ਅਸੀਂ ਉਹਨਾਂ ਦਾ ਮੋੜਵਾਂ ਜਵਾਬ ਕਿਸ ਰੂਪ ਵਿੱਚ ਦੇਣਾ ਵਾ। ਸੋ ਇਹਦੇ ਬਾਰੇ ਸਾਨੂੰ ਸਾਰੇ ਸਮੁੱਚੇ ਸਿੱਖਾਂ ਨੂੰ ਜਿਹੜੇ ਇਸ ਗੱਲ ਪ੍ਰਤੀ, ਸਿੱਖੀ ਤੇ ਹੋ ਰਹੇ ਹਮਲਿਆਂ ਪ੍ਰਤੀ ਚਿੰਤਤ ਨੇ, ਉਹਨਾਂ ਨੂੰ ਜ਼ਰੂਰ ਇਸ ਬਾਰੇ ਸੋਚ ਕੇ ਇਹਦਾ ਜਿਹੜਾ ਹੱਲ ਆ ਸਾਨੂੰ ਕੱਢਣਾ ਪੈਣਾ। ਜੀ ਬਿਲਕੁਲ। ਤੇ ਵੀਰ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇੱਥੇ ਸਾਡੇ ਸਿੱਖ ਸੰਗਤਾਂ ਦੇ ਰੂਬਰੂ ਹੈ। ਸਾਡਾ ਵਕਤ ਹੁਣ ਸਮਾਪਤੀ ਵੱਲ ਜਾ ਰਿਹਾ। ਮੈਂ ਤੁਹਾਡੇ ਕੋਲ ਇੱਥੇ ਹੀ ਇਜਾਜ਼ਤ ਲੈਣੀ ਹਾਂ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵੀਰ ਇੱਥੇ ਮੈਂ ਤੁਹਾਡੇ ਕੋਲ ਇਜਾਜ਼ਤ ਲੈਣੀ